ਬਿਲਕੁਲ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਪੁਟਨ ਯੂਜ਼ ਕਰ ਸਕਦਾ ਕੈਮੀਕਲ ਖੁਦ, ਜਦ ਕਿ ਉਹ ਯੂਕਰੇਨ ਨੂੰ ਬਲੇਮ ਕਰ ਰਿਹਾ ਹੈਗਾ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇੱਕ ਵਾਰੀ ਫਿਰ ਰਸ਼ੀਆ ਦੇ ਕਾਊਂਟਰ ਪਾਰਟ ਪੁਟਨ ਨੂੰ ਇਹ ਕਿਹਾ ਹੈ ਵੀ ਆਪਾਂ ਜਿਹੜੀ ਇੱਕ ਵਾਰੀ ਫਿਰ ਗੱਲ ਦੇ ਲਈ ਤਿਆਰ ਆ, ਕਿਸੇ ਵੀ ਫਾਰਮੈਟ ਦੇ ਵਿੱਚ ਹੋਵੇ ਤੇ ਡਾਇਰੈਕਟ ਡਿਸਕਸ਼ਨ ਦੇ ਲਈ ਤਿਆਰ ਹੈਗਾ ਆ। ਰਸ਼ੀਅਨਸ ਜਰਨਲਿਸਟ ਨੂੰ ਟਾਰਗੇਟ ਕਰ ਰਹੇ ਹੈਗੇ ਆ। ਕਿੰਨੇ ਆਪਾਂ ਦੇਖਿਆ ਸੀ ਵੀ ਫੌਕਸ ਦਾ ਇੱਕ ਜਰਨਲਿਸਟ, ਦੋ ਜਰਨਲਿਸਟ ਐਕਚੁਅਲੀ ਮਾਰੇ ਜਾ ਚੁੱਕੇ, ਇੱਕ ਫੋਟੋਗ੍ਰਾਫਰ ਤੇ ਇੱਕ ਜਰਨਲਿਸਟ, ਹੋਰ ਵੀ ਕਈ ਜਿਹੜੇ ਜਰਨਲਿਸਟ ਮਾਰੇ ਗਏ ਆ। ਕਹਿੰਦੇ ਵੀ ਜਿਹੜਾ ਟਾਊਨ ਮੈਰੀਪੋਲ ਯੂਕਰੇਨ ਸਿਟੀ ਦੇ ਵਿੱਚ, ਯੂਕਰੇਨ ਦੇ ਵਿੱਚ ਅੰਡਰ ਸੀਜ ਹੈਗਾ ਆ ਰਸ਼ੀਅਨਸ ਕੋਲੋਂ, ਉੱਥੇ ਵੀ ਕਈ ਜਰਨਲਿਸਟ ਨੂੰ ਮਾਰਿਆ ਗਿਆ ਆ। 27 ਦਿਨ ਹੋ ਗਏ ਹੈਗੇ ਆ ਜਦੋਂ ਤੋਂ ਰਸ਼ੀਆ ਨੇ ਯੂਕਰੇਨ ਦੇ ਵਿੱਚ ਐਂਟਰੀ ਕੀਤੀ ਹੋਈ ਹੈਗੀ ਆ। ਦੂਸਰੇ ਪਾਸੇ ਰਸ਼ੀਆ ਵਾਲੇ ਆਪਣੇ ਜਿੰਨੇ ਵੀ ਕੈਦੀ ਆ ਜਾਂ ਜਿਹੜੇ ਜਿਨ੍ਹਾਂ ਨੇ ਕਰਜ਼ੇ ਦੇਣੇ ਆ, ਡੈਬਟਰਸ ਹੈਗੇ ਆ, ਕ੍ਰਿਮੀਨਲਸ ਆ, ਉਹਨਾਂ ਨੂੰ ਇਹ ਕਹਿਤਾ ਵੀ ਤੁਹਾਨੂੰ ਸਾਰਿਆਂ ਨੂੰ ਮਾਫ ਕੀਤਾ ਜਾਊਗਾ ਜੇ ਤੁਸੀਂ ਰਸ਼ੀਅਨ ਫੋਰਸਸ ਨੂੰ ਜੁਆਇਨ ਕਰ ਲਓਗੇ। ਬਹੁਤ ਸਾਰੀਆਂ ਰਸ਼ੀਆ ਦੀਆਂ ਫੋਰਸਸ ਯੂਕਰੇਨ ਦੇ ਵਿੱਚ 15 ਮੀਲ ਦੇ ਵਿੱਚ ਜਿਹੜਾ ਆ ਕੀਵ ਟਾਊਨ ਆ ਉਹਦੇ ਲਾਗੇ ਹੈਗੀਆਂ, ਪਰ ਉੱਥੇ ਸਟਕ ਹੈਗੀਆਂ ਆ। ਤੁਸੀਂ ਦੱਸ ਚੁੱਕੇ ਆ ਵੀ ਮੈਕਰੇਵ ਟਾਊਨ ਨੂੰ ਦੁਆਰਾ ਕਿ ਫਿਰ ਯੂਕਰੇਨ ਦੀਆਂ ਫੌਜਾਂ ਨੇ ਰੀਕਲੇਮ ਕਰ ਲਿਆ ਹੈਗਾ। ਪ੍ਰੈਜ਼ੀਡੈਂਟ ਬਾਈਡਨ ਅੱਜ ਜਾ ਰਹੇ ਹੈਗੇ ਆ ਵਰਲਡ ਲੀਡਰਸ ਨਾਲ ਮਿਲਣ ਦੇ ਲਈ ਯੂਰਪ ਦੇ ਵਿੱਚ, ਤੇ ਪਰ ਉਹਨਾਂ ਦੇ ਯੂਕਰੇਨ ਉਹਨਾਂ ਦੇ ਜਿਹੜਾ ਰਾਊਟ ਆ ਉਹਦੇ ਵਿੱਚ ਨਹੀਂ ਹੈਗਾ। 3.5 ਮਿਲੀਅਨ ਰਿਫਿਊਜੀ ਹੁਣ ਤੱਕ ਯੂਕਰੇਨ ਦੇ ਵਿੱਚੋਂ ਭੱਜ ਕੇ ਗੁਆਂਢੀ ਮੁਲਕਾਂ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਅਮਰੀਕਾ ਨੇ 4 ਬੱਚੇ ਜਿਨ੍ਹਾਂ ਨੂੰ ਕੈਂਸਰ ਸੀ ਯੂਕਰੇਨ ਦੇ ਵਿੱਚ, ਜਿਨ੍ਹਾਂ ਦਾ ਇਲਾਜ ਚੱਲਦਾ ਸੀ ਕਿਉਂਕਿ ਉੱਥੇ ਹਸਪਤਾਲਾਂ 'ਚ ਵੀ ਬੰਬਾਰਡਮੈਂਟ ਹੋ ਗਈ, ਉਹਨਾਂ ਨੂੰ USA ਦੇ ਵਿੱਚ ਲਿਆਂਦਾ ਤਾਂ ਕਿ ਉਹਨਾਂ ਦਾ ਇਲਾਜ ਕੀਤਾ ਜਾ ਸਕੇ। ਇਟਲੀ ਨੇ ਕਿਹਾ ਆ ਵੀ ਉਹ ਯੂਕਰੇਨ ਦੇ ਇਸ ਗੱਲ ਨੂੰ ਵੀ ਯੂਰਪੀਅਨ ਯੂਨੀਅਨ ਨੂੰ ਜੁਆਇਨ ਕਰੇ ਉਹਦੀ ਸਪੋਰਟ ਕਰਦਾ ਹੈਗਾ ਆ। ਸੋ ਜਿਹੜੇ 3.5 ਮਿਲੀਅਨ ਰਿਫਿਊਜੀ ਗਏ ਆ ਵੱਖ-ਵੱਖ ਮੁਲਕਾਂ 'ਚ, ਜੇ ਉਹ ਦੱਸਦੇ ਜਾਈਏ, ਪੋਲੈਂਡ ਦੇ ਵਿੱਚ 2.1 ਮਿਲੀਅਨ, ਰੋਮਾਨੀਆ 'ਚ 5,43,000, ਮਲਡੋਵਾ 'ਚ 3,67,000, ਹੰਗਰੀ 'ਚ 3,17,000, ਸਲੋਵਾਕੀਆ ਦੇ ਵਿੱਚ 2,53,590 ਤੇ ਰਸ਼ੀਆ ਦੇ ਵਿੱਚ 2,52,370 ਤੇ ਬੈਲਾਰੂਸ ਦੇ ਵਿੱਚ 4310 ਲੋਕ ਚਲੇ ਗਏ ਹੈਗੇ ਆ। ਜੀ ਬਿਲਕੁਲ। ਉਧਰ ਰੂਸ ਦੇ ਦੁਆਰਾ ਉਹਨਾਂ ਦਾ ਹੀ ਚੈਸ ਚੈਂਪੀਅਨ ਸਰਗੇਈ ਕਾਰਜਕਿਨ ਉਸ ਨੂੰ ਬੈਨ ਕਰ ਦਿੱਤਾ ਹੈ ਕਿਸੇ ਵੀ ਚੈਸ ਦੇ ਟੂਰਨਾਮੈਂਟ ਦੇ ਵਿੱਚ ਖੇਡਣ ਤੋਂ, ਕਿਉਂਕਿ ਉਸ ਨੇ ਜਿਹੜੀ ਯੂਕਰੇਨ ਦੀ ਇਨਵੇਜਨ ਆ ਉਸ ਨੂੰ ਸਪੋਰਟ ਕੀਤਾ ਸੀਗਾ। ਸੋ ਰੂਸੀ ਗ੍ਰੈਂਡ ਮਾਸਟਰ ਆ, ਉਸ ਨੂੰ ਅਗਲੇ 6 ਮਹੀਨਿਆਂ ਲਈ ਇੰਟਰਨੈਸ਼ਨਲ ਚੈਸ ਫੈਡਰੇਸ਼ਨ ਦੇ ਦੁਆਰਾ ਬੈਨ ਕਰ ਦਿੱਤਾ ਗਿਆ ਹੈਗਾ ਆ। ਸੋ ਉਧਰ ਹੁਣ ਦੇਖੋ ਅੱਗੇ ਕੀ ਬਣਦਾ ਆ। ਉਧਰ ਕਹਿੰਦੇ ਵੀ 2 ਯੂਕਰੇਨੀਅਨਸ ਦੇ ਉੱਤੇ ਇਹ ਵੀ ਦੋਸ਼ ਜਿਹੜੇ ਉਹ ਲੱਗੇ ਸੀਗੇ ਹਿਊਮਨ ਸਮਗਲਿੰਗ ਦੇ, ਨੀਦਰਲੈਂਡਸ ਦੇ ਵਿੱਚੋਂ ਵੀ ਉਹਨਾਂ ਨੂੰ ਬਾਅਦ ਦੇ ਵਿੱਚ ਰਿਲੀਜ਼ ਕਰ ਦਿੱਤਾ ਗਿਆ ਆ। ਕਹਿੰਦੇ ਰੂਸ ਨੂੰ ਫਾਈਟ ਕਰਨ ਦੇ ਲਈ ਉਧਰ ਇਹ ਜਾਣਾ ਚਾਹੁੰਦੇ ਸੀਗੇ, ਕੁਛ ਲੋਕ ਘੱਲ ਰਹੇ ਸੀ। ਇੱਕ ਜਿਹੜੀ ਹਰਜੋਤ ਸਿੰਘ ਜੀ ਖਬਰ ਇਸ ਦੇ ਨਾਲ ਇਹ ਵੀ ਆ ਰਹੀ ਆ ਵੀ ਯੂਕਰੇਨ ਦੇ ਵਿੱਚ ਜਿੱਦਾਂ ਤੁਸੀਂ ਪਹਿਲੋਂ ਇੱਕ ਸਨਾਈਪਰ ਦੀ ਗੱਲ ਕੀਤੀ ਸੀਗੀ ਵੀ ਉਹ ਉੱਧਰ ਗਿਆ ਆ ਯੂਕਰੇਨ ਦੀ ਮਦਦ ਦੇ ਲਈ, ਬਹੁਤ ਸਾਰੇ ਹੋਰ ਲੋਕ ਵੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਯੂਕਰੇਨ ਦੀ ਮਦਦ ਲਈ ਗਏ ਨੇ, ਪਰ ਕਹਿੰਦੇ ਵੀ ਇਸ ਟਾਈਮ ਉਹਨਾਂ ਨੂੰ ਅਸਲੇ ਦੀ ਦਿੱਕਤ ਆ ਰਹੀ ਆ। ਅਸਲਾ ਜਿਹੜਾ ਆ ਯੂਕਰੇਨ ਦੇ ਕੋਲ ਹੌਲੀ-ਹੌਲੀ ਘਟ ਰਿਹਾ ਹੈ। ਇਹ ਇੱਕ ਵੱਡੀ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਲਈ ਆ ਸਕਦੀ ਆ। ਬਾਰ-ਬਾਰ ਯੂਕਰੇਨ ਦੇ ਜਿਹੜੇ ਲਾਅ ਮੇਕਰਸ ਆ ਉਹ ਗੁਹਾਰ ਲਾ ਰਹੇ ਆ ਵੱਖ-ਵੱਖ ਮੁਲਕਾਂ ਨੂੰ, ਖਾਸ ਕਰਕੇ ਸਾਡੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੂੰ, ਵੀ ਸਾਨੂੰ ਹਥਿਆਰ ਜਿਹੜੇ ਆ ਉਹ ਹੋਰ ਮੁਹੱਈਆ ਕਰਵਾਏ ਜਾਣ। ਬੀਤੇ ਦਿਨਾਂ ਦੇ ਵਿੱਚ $800 ਮਿਲੀਅਨ ਦੀ ਹੋਰ ਨਵਾਂ ਪੈਕੇਜ, ਜਿਸ ਦੇ ਵਿੱਚ ਕਈ ਤਰੀਕੇ ਦੇ ਹਥਿਆਰ ਆ ਉਹ ਦੇਣ ਦੇ ਉੱਤੇ ਸਿਆਹੀ ਜਿਹੜੀ ਆ ਉਹ ਲੱਗ ਚੁੱਕੀ ਹੈਗੀ ਆ, ਤੇ ਤਕਰੀਬਨ $14 ਬਿਲੀਅਨ ਦੀ ਹੋਰ ਰਾਸ਼ੀ ਜਿਹੜੀ ਯੂਕਰੇਨ ਦੀ ਮਦਦ ਲਈ ਇਸ ਯੁੱਧ ਨੂੰ ਲੜਨ ਦੇ ਲਈ ਉਹ ਦਿੱਤੀ ਜਾਵੇਗੀ। ਜੀ, ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕੱਲ ਫ੍ਰੈਂਚ ਪ੍ਰੈਜ਼ੀਡੈਂਟ ਇਮੈਨੂਅਲ ਮੈਕਰੋਨ, ਫਰਾਂਸ ਦੇ, ਜਰਮਨ ਦੇ ਚਾਂਸਲਰ ਓਲਫ ਸ਼ੋਲਜ਼, ਇਟਾਲੀਅਨ ਪ੍ਰਾਈਮ ਮਿਨਿਸਟਰ ਮਾਰੀਓ ਦਰਾਗਾਈ
ਤੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਇਹਨਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈਗੀ ਆ। 23 ਮਾਰਚ ਨੂੰ ਪ੍ਰੈਜ਼ੀਡੈਂਟ ਬਾਈਡਨ ਵਾਸ਼ਿੰਗਟਨ ਡੀਸੀ ਨੂੰ ਤੋਂ ਜਾਣਗੇ ਤੇ 24 ਨੂੰ ਬਰਸਲਸ ਦੇ ਵਿੱਚ ਮੀਟਿੰਗ ਹੋਊਗੀ ਨਾਟੋ ਸਮਿਟ ਦੇ ਵਿੱਚ ਤੇ G7 ਲੀਡਰਸ ਦੇ ਨਾਲ ਰਲ ਕੇ ਮੀਟਿੰਗ ਕਰਨਗੇ। ਮਾਰਚ 25 ਨੂੰ ਵਾਰਸਾ ਦੇ ਵਿੱਚ ਬਾਇਲੇਟਰਲ ਮੀਟਿੰਗ ਹੋਊਗੀ ਪੋਲਿਸ਼ ਪ੍ਰੈਜ਼ੀਡੈਂਟ ਡੂਡਾ ਦੇ ਨਾਲ। ਸੋ ਕਾਫੀ ਕੁਝ ਇੰਟਰਨੈਸ਼ਨਲ ਲੈਵਲ ਦੇ ਉੱਤੇ ਚੱਲ ਰਿਹਾ ਹੈਗਾ। ਸੋ ਦੇਖਦੇ ਹਾਂ ਭਈ ਇਹ ਲੜਾਈ ਜਿਹੜੀ ਆ ਕਿੱਥੇ ਕੁ ਜਾ ਕੇ ਰੁਕਦੀ ਆ। ਜ਼ੇਲੈਂਸਕੀ ਇਸ ਟਾਈਮ ਜਿਹੜਾ ਯੂਕਰੇਨੀ ਰਾਸ਼ਟਰਪਤੀ ਆ ਉਹ ਵੱਖ-ਵੱਖ ਮੁਲਕਾਂ ਦੇ ਪਾਰਲੀਮੈਂਟਾਂ ਨੂੰ ਸੰਬੋਧਨ ਕਰ ਰਿਹਾ ਹੈਗਾ ਆ ਆਪਣੇ 10-15 ਮਿੰਟ ਦੇ ਲਈ। ਅੱਜ ਇੱਕ ਵਾਰੀ ਫਿਰ ਉਸਨੇ ਇਟਾਲੀਅਨ ਪਾਰਲੀਮੈਂਟ ਦੇ ਮੂਹਰੇ ਉਹਨਾਂ ਦੇ ਮੂਹਰੇ ਗੁਹਾਰ ਲਾਈ ਆ। 15 ਮਿੰਟ ਦੀ ਉਸਨੇ ਸਪੀਚ ਦਿੱਤੀ ਆ। ਉਸ ਦੇ ਵਿੱਚ ਉਹਨੇ ਬੱਚਿਆਂ ਦੀ ਜਿਹੜੀ ਕਤਲੋਗਾਰਤ ਹੋ ਰਹੀ ਆ ਉਸ ਨੂੰ ਉਭਾਰ ਕੇ ਦੱਸਿਆ। ਕਹਿੰਦੇ ਵੀ ਜ਼ੇਲੈਂਸਕੀ ਨੇ ਆਖਿਆ ਅਖੀਰਲੀ ਵਾਰ ਇਹ ਜਿਹੜਾ ਕਾਰਵਾਈ ਆ ਉਹ ਨਾਜ਼ੀਜ਼ ਦੇ ਦੁਆਰਾ ਕੀਤੀ ਗਈ ਸੀ, ਹਿਟਲਰ ਦੀ ਜਿਹੜੀ ਆਰਮੀ ਆ ਉਸ ਦੇ ਦੁਆਰਾ। ਤੇ ਕਹਿੰਦੇ ਉਸਨੇ ਗੱਲਬਾਤ 'ਚ ਆਖਿਆ ਵੀ ਯੂਕਰੇਨ ਇੱਕ ਹਿਸਾਬ ਦੇ ਨਾਲ ਗੇਟ ਹੈਗਾ ਆ ਰੂਸੀ ਆਰਮੀ ਦੇ ਲਈ, ਜਿਹੜੇ ਕਿ ਯੂਰਪ ਦੇ ਵਿੱਚ ਉਸ ਜ਼ਰੀਏ ਐਂਟਰ ਹੋ ਸਕਦੇ ਆ। ਉਹਨੇ ਕਿਹਾ ਵੀ ਹੋਰ ਵੱਧ ਤੋਂ ਵੱਧ ਸੈਂਕਸ਼ਨਜ਼ ਰੂਸ ਉੱਤੇ ਲਾਈਆਂ ਜਾਣ ਤਾਂ ਜੋ ਸੀਰੀਆ, ਲਿਬੀਆ ਜਾਂ ਹੋਰ ਕਈ ਮੁਲਕਾਂ ਦੇ ਕੋਲੋਂ ਇਹ ਸਪੋਰਟ ਨਾ ਲੈ ਸਕਣ ਤੇ ਰੂਸੀ ਜਿਹੜੇ ਅਮੀਰ ਆ ਓਲੀਗਾਰਕਸ ਆ ਉਹਨਾਂ ਦੇ ਐਸੈਟਸ ਆ ਯਾਚ ਆ ਹੋਰ ਸਾਰੀਆਂ ਚੀਜ਼ਾਂ ਆ ਉਹਨਾਂ ਨੂੰ ਉਹ ਸੀਜ਼ ਕਰ ਦੇਣ। ਸੋ ਹੁਣ ਜਿਹੜਾ ਦੇਖਦੇ ਆ ਅੱਗੇ ਕੀ ਬਣਦਾ ਆ। ਬਹੁਤ ਸਾਰੇ ਮੁਲਕ ਵੀ ਹੁਣ ਦੂਰੋਂ ਨੇੜਿਓਂ ਜਿਹੜੇ ਉਹ ਦੇਖ ਰਹੇ